जिस तरह ये महाभारत, तुलसी रामायण, वाल्मीकि रामायण, भगवद गीता, बाइबल, कुरान दे उर्दू, पंजाबी, हिंदी अनुवाद कई ये साढ़े कोल ने। एनसाइक्लोपीडिया ऑफ सिखिज़म, इस तरह एनसाइक्लोपीडिया ऑफ वर्ल्ड रिलीजन्स, एनसाइक्लोपीडिया ऑफ पंजाबी कल्चर एंड हिस्टरी। पंजाब जिहड़ी डॉक्टर महेंद्र सिंह रंधावा और छापी सी ते अपने आप एक क्लैसिक बुक है। यह एक पंजाब डॉक्टर गंडा सिंह होरां वाली, ये भी हुण नहीं मिलती कितों भी। इस तरह दीयां किताबां। अच्छा, ये आ हू इज़ हू ऑफ इंडियन राइटर्स, हू इज़ हू ऑफ फ्रीडम राइटर्स एंड फ्रीडम फाइटर्स ऑफ पंजाब एंड सेंटनरी एल्बम। ये शायद ही कितों 2-4 ਥਾਵਾਂ ਤੋਂ ਵੱਧ ਕਿਤੋਂ ਹੋਰ ਮਿਲ ਸਕਦੀ ਹੋਵੇ। ਪੰਜਾਬੀ ਸਾਹਿਤ ਅਕੈਡਮੀ ਇੱਕ 50 ਸਾਲ ਪੁਰਾਣੀ ਸੰਸਥਾ ਹੈ ਜਿਹਦੀਆਂ ਬਹੁਤ ਗਤੀਵਿਧੀਆਂ ਨੇ ਸਾਹਿਤ ਦੇ ਖੇਤਰ ਵਿੱਚ। ਪਰ ਮੈਂ ਸਮਝਦਾ ਕਿ ਜੋ ਇਹ ਲਾਇਬ੍ਰੇਰੀ ਆ, ਇਹ ਇੱਕ ਤਰ੍ਹਾਂ ਇਸ ਪੰਜਾਬੀ ਸਾਹਿਤ ਅਕੈਡਮੀ ਦੀ ਸ਼ਾਨ ਹੈ ਔਰ ਇਹਦਾ ਮੁੱਲ, ਪੰਜਾਬੀ ਸਾਹਿਤ ਅਕੈਡਮੀ ਦੀ ਸਾਰਥਕਤਾ ਇਸ ਲਾਇਬ੍ਰੇਰੀ ਦੇ ਕਾਰਨ ਕਈ ਗੁਣਾ ਜ਼ਿਆਦਾ ਵੱਧ ਜਾਂਦੀ ਹੈ। ਔਰ ਇਸ ਲਾਇਬ੍ਰੇਰੀ ਵਿੱਚ ਵਿਦਿਆਰਥੀ, ਖੋਜੀ, ਲੇਖਕ, ਬਹੁਤ ਸਾਰੇ ਲੋਕ ਆਉਂਦੇ ਆ ਔਰ ਮੈਂ ਸਮਝਦਾ ਕਿ ਜਿੰਨੀ ਜਲਦੀ ਇੱਥੋਂ ਪੁਸਤਕ ਔਰ ਇੱਥੋਂ ਸਮੱਗਰੀ ਮਿਲ ਜਾਂਦੀ ਆ, ਸ਼ਾਇਦ ਹੀ ਕਿਤੇ ਹੋਰ ਜਗ੍ਹਾ ਤੋਂ ਮਿਲਦੀ ਹੋਵੇ। ਔਰ ਮੈਂ ਖਾਸ ਕਰਕੇ ਪ੍ਰੇਮ ਸਿੰਘ ਬਜਾਜ ਹੋਰਾਂ ਦਾ ਜੋ ਯੋਗਦਾਨ ਆ ਇਸ ਲਾਇਬ੍ਰੇਰੀ ਨੂੰ ਉਸਾਰਨ ਵਿੱਚ, ਕੱਲੀ ਕਿਤਾਬ ਨੂੰ ਪ੍ਰਾਪਤ ਕਰਨ 'ਚ, ਉਹਨੂੰ ਸੰਭਾਲਣ 'ਚ, ਉਹਦਾ ਰਿਕਾਰਡ ਰੱਖਣ 'ਚ, ਮੈਂ ਉਹਨਾਂ ਦੀ ਲਗਨ ਔਰ ਉਹਨਾਂ ਦੀ ਮਿਹਨਤ ਔਰ ਉਹਨਾਂ ਦੇ ਪਿਆਰ ਦੀ ਦਾਤ ਦੇਣ ਬਿਨਾਂ ਨਹੀਂ ਰਹਿ ਸਕਦਾ। ਔਰ ਮੈਂ ਸਮਝਦਾ ਕਿ ਇਸ ਲਾਇਬ੍ਰੇਰੀ ਨੂੰ ਹੋਰ ਵੀ ਵਿਸ਼ਾਲ ਕੀਤਾ ਜਾਵੇ, ਇਹਨੂੰ ਕੰਪਿਊਟਰ ਦੇ ਮੁਤਾਬਕ ਵੀ ਢਾਲਿਆ ਜਾਵੇ, ਇਹਦੀ ਥਾਂ ਵੀ ਵਿਸ਼ਾਲ ਹੋਵੇ ਔਰ ਇੱਥੇ ਹੋਰ ਪੁਸਤਕਾਂ ਵੀ ਸ਼ਾਮਲ ਕੀਤੀਆਂ ਜਾਣ। ਲੇਕਿਨ ਜੋ ਇਸ ਵੇਲੇ ਵੀ ਹੈ ਉਹ ਵੀ ਬਹੁਤ ਹੀ ਮਾਣਯੋਗ ਔਰ ਬਹੁਤ ਲਾਹਾ ਇਹਦੇ ਕੋਲੋਂ ਅਸੀਂ ਸਭ ਲੋਕ ਲੈ ਰਹੇ ਹਾਂ। ਮੈਂ ਖੁਦ ਕਈ ਵਾਰ ਇਸ ਜਗ੍ਹਾ 'ਤੇ ਜਦ ਮੈਂ ਕਦੇ ਕੋਈ ਆਰਟੀਕਲ ਲਿਖਣਾ ਹੋਵੇ, ਲੇਖ ਲਿਖਣਾ ਹੋਵੇ, ਤਾਂ ਮੈਂ ਜ਼ਰੂਰ, ਮੇਰੇ ਲਈ ਇਹੀ ਲਾਇਬ੍ਰੇਰੀ ਸਭ ਤੋਂ ਵੱਧ ਸਹਾਈ ਹੁੰਦੀ। ਇਹਦੇ ਵਿੱਚ ਖਾਸ ਕਰਕੇ ਪੰਜਾਬ ਸਟੱਡੀਜ਼ ਦਾ, ਪੰਜਾਬ ਦੇ ਹਰ ਪੱਖ ਦਾ, ਬੇਸ਼ੱਕ ਉਹ ਸੱਭਿਆਚਾਰਕ ਪੱਖ ਹੈ, ਸਾਹਿਤਕ ਪੱਖ ਹੈ, ਰਾਜਸੀ ਪੱਖ ਹੈ, ਇਤਿਹਾਸਕ ਪੱਖ ਹੈ, ਬਹੁਤ ਸਾਰੇ ਪੱਖਾਂ ਦੀਆਂ ਪੁਸਤਕਾਂ, ਧਾਰਮਿਕ ਪੱਖ ਹੈ, ਬਹੁਤ ਸਾਰੇ ਪੱਖਾਂ ਦੀਆਂ ਪੁਸਤਕਾਂ ਨੇ। ਔਰ ਮੈਂ ਖਾਸ ਕਰਕੇ ਜਿਹੜੇ ਸਾਡੇ ਦੋਸਤ, ਸਾਡੇ ਪਰਿਵਾਰ ਵਿਦੇਸ਼ਾਂ 'ਚ ਰਹਿੰਦੇ ਆ, ਉਹਨਾਂ ਲਈ ਵੀ ਇਹਦੀ ਮੈਂ ਖਾਸ ਅਹਿਮੀਅਤ ਸਮਝਦਾ, ਕਿਉਂਕਿ ਇਹਦੇ ਵਿੱਚ ਬਹੁਤ ਪੁਰਾਣੀਆਂ ਪੁਸਤਕਾਂ ਵੀ ਨੇ। ਔਰ ਅਸੀਂ ਇੱਥੇ ਬਜਾਜ ਸਾਹਿਬ ਖਰੜੇ ਇਕੱਠੇ ਕਰਨ ਦੀ ਵੀ ਕੋਸ਼ਿਸ਼ ਕੀਤੀ, ਰਾਈਟਰਾਂ ਦੀਆਂ ਹੱਥ ਲਿਖਤਾਂ ਇਕੱਠੀਆਂ ਕੀਤੀਆਂ ਜਾਣ। ਔਰ ਮੈਂ ਖਾਸ ਕਰਕੇ NRIs ਨੂੰ ਵੀ ਇਹ ਅਪੀਲ ਕਰਨੀ ਚਾਹੁੰਦਾ ਕਿ ਉਹ ਇਸ ਲਾਇਬ੍ਰੇਰੀ ਦੀ ਜਿੰਨੀ ਸਹਾਇਤਾ ਵੀ ਕਰ ਸਕਣ ਜ਼ਰੂਰ ਕਰਨ, ਕਿਉਂਕਿ ਇਹੀ ਇੱਕ ਉਹ ਖਜ਼ਾਨਾ ਜਿਹੜਾ ਸਾਡੇ ਜੋ ਪੁਰਖਿਆਂ ਨੇ ਕਿਹਾ ਸੀ ਔਰ ਜੋ ਅਸੀਂ ਕਹਿ ਰਹੇ ਹਾਂ, ਉਹ ਸਾਰੇ ਕੁਝ ਨੂੰ ਵਾਰਸਾਂ ਤੱਕ ਲੈ ਕੇ ਜਾਣ ਵਾਲੀ ਚੀਜ਼ ਅੱਖਰ ਹੀ ਹੁੰਦੇ ਆ, ਸ਼ਬਦ ਹੀ ਹੁੰਦੇ ਆ। ਸੋ ਇਹਨਾਂ ਸ਼ਬਦਾਂ ਦੀ, ਇਹਨਾਂ ਅੱਖਰਾਂ ਦੀ, ਇਹਨਾਂ ਵਾਕਾਂ ਦੀ ਯਾਤਰਾ ਕਦੀ ਰੁਕੇ ਨਾ, ਵਿਸ਼ਾਲ ਤੋਂ ਵਿਸ਼ਾਲ ਹੋਵੇ, ਇਹ ਸਾਂਭੇ ਰਹਿਣ। ਸੋ ਇਸ ਲਈ ਮੈਂ ਹਰੇਕ ਪੰਜਾਬੀ ਨੂੰ ਔਰ ਖਾਸ ਕਰਕੇ NRIs ਨੂੰ ਜ਼ਰੂਰ ਬੇਨਤੀ ਕਰਦਾ ਕਿ ਉਹ ਜ਼ਰੂਰ ਪੰਜਾਬੀ ਸਾਹਿਤ ਅਕੈਡਮੀ ਦੀ ਔਰ ਇਸ ਲਾਇਬ੍ਰੇਰੀ ਦੀ ਖਾਸ ਤੌਰ 'ਤੇ ਸਹਾਇਤਾ ਕਰਨ। ਗੁਰਮੁਖੀ ਲਿਪੀ ਗੁਰੂ ਨਾਨਕ ਦੇ ਵੇਲੇ ਤੋਂ ਵੀ ਪੁਰਾਣੀ ਹੈ। ਇਸ ਪਿੰਡ ਦੇ ਇਸ ਖੂਹ ਵਿੱਚ, ਜਿੱਥੇ ਦਾ ਕਿ ਰਾਏ ਹਠੂਰ ਉਹ ਵੱਡੇ ਨਵਾਬ ਸਨ, ਉਸ ਦੇ ਵਿੱਚ ਇੱਕ ਪਲੇਟ ਲੱਗੀ ਹੋਈ ਸੀ ਜਿਹੜੀ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੇ ਉਹ ਥੱਲੇ ਬੰਦਾ ਉਤਾਰ ਕੇ ਉਸ ਨੂੰ ਸਾਫ਼ ਕਰਕੇ, ਪੱਥਰ ਦੀ ਪਲੇਟ, ਤੇ ਉੱਥੋਂ ਇਹ ਫੋਟੋ ਲਈ ਸੀ। ਹਠੂਰ ਟ੍ਰੇਸਿੰਗਸ ਫਰਾਮ ਟੂਬ ਆਫ ਰਾਏ ਫਿਰੋਜ਼ ਹਠੂਰ, ਸੰਵਤ 1527।